ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਫਰੀਦ ਕੌਰ, ਨਿਊਜ਼ TV 84 ਦੇ ਨਾਲ। ਵੀਅਰਸ, ਜੂਨ 84 ਦੇ ਘੱਲੂਘਾਰੇ ਨੇ ਸਿੱਖ ਨੌਜਵਾਨਾਂ ਦੇ ਮਨਾਂ ਦੇ ਵਿੱਚ ਇੱਕ ਬਹੁਤ ਰੋਸ ਦੀ ਲਹਿਰ ਜਗਾਈ ਸੀ। ਇਸ ਦੇ ਤਹਿਤ ਸਿੱਖ ਇੱਕ ਰਿਬੈਲੀਅਨ ਰੂਪ ਦੇ ਵਿੱਚ ਇੰਡੀਅਨ ਸਟੇਟ ਦੇ ਸਾਹਮਣੇ ਖੜੇ ਹੋਏ। ਇਸ ਤੋਂ ਬਾਅਦ 84 ਤੋਂ ਲੈ ਕੇ 90s ਤੱਕ ਸਿੱਖ ਸਟਰਗਲ ਦਾ ਪੂਰਾ ਜ਼ੋਰ ਰਿਹਾ। ਜਦੋਂ ਬੇਅੰਤ ਸਿੰਘ ਦੀ ਸਰਕਾਰ ਆਈ, ਉਸ ਤੋਂ ਬਾਅਦ ਪੰਜਾਬ ਦੇ ਵਿੱਚ ਸਿੱਖ ਨੌਜਵਾਨ ਬੱਚਿਆਂ ਨੂੰ ਚੁੱਕ ਕੇ ਫੇਕ ਇਨਕਾਊਂਟਰਸ ਦੇ ਵਿੱਚ ਮਾਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਨ੍ਹਾਂ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬੇਕਸੂਰ ਮੁੰਡੇ ਘਰਾਂ ਵਿੱਚੋਂ ਚੁੱਕ ਕੇ ਮਾਰੇ ਗਏ। ਇਨ੍ਹਾਂ ਵਿੱਚੋਂ ਹੀ ਇੱਕ ਕੇਸ ਹੈ ਸਰਦਾਰ ਪਰਮਜੀਤ ਸਿੰਘ ਪੰਮਾ ਜੀ ਦਾ, ਜਿਨ੍ਹਾਂ ਨੂੰ ਪੰਜਾਬ ਪੁਲਿਸ 1992 ਦੇ ਵਿੱਚ ਉਹਨਾਂ ਦੇ ਕੰਮ ਤੋਂ ਚੁੱਕ ਕੇ ਲੈ ਗਈ। 2 ਸਾਲ ਬਾਅਦ ਇਹ ਪਤਾ ਲੱਗਾ ਕਿ ਪੰਜਾਬ ਪੁਲਿਸ ਨੇ ਪਰਮਜੀਤ ਸਿੰਘ ਪੰਮਾ ਜੀ ਦੇ ਤਸ਼ੱਦਦ ਕਰਕੇ ਉਹਨਾਂ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਸੀ। ਅਦਾਲਤਾਂ ਦੇ ਵਿੱਚ ਚੱਲੇ ਇਸ ਕੇਸ ਨੂੰ 22 ਸਾਲ ਲੱਗੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਵਿੱਚ। ਵੀਅਰਸ, ਇਸ ਕੇਸ ਦੇ ਉੱਤੇ ਸਿੱਖ ਸਿਆਸਤ ਮਲਟੀਮੀਡੀਆ ਨੇ ਇੱਕ ਡਾਕੂਮੈਂਟਰੀ ਬਣਾਈ ਹੈ, ਆਓ ਜਸਟਿਸ ਦਾ ਅਨਟੋਲਡ ਸਟੋਰੀ, ਜਿਸ ਦਾ ਪ੍ਰੀਮੀਅਮ ਕਰਨ ਦਾ ਸੁਭਾਗ TV 84 ਨੂੰ ਦਿੱਤਾ ਗਿਆ ਅਤੇ ਤੁਸੀਂ ਜਿਸ ਨੂੰ TV 84 ਨਿਊਜ਼ ਤੋਂ ਪਹਿਲਾਂ 9 PM ਦੇ ਸਟਾਰਟ ਦੇ ਵਿੱਚ ਦੇਖਿਆ ਹੈ ਅਤੇ ਸੈਟਰਡੇ ਸੰਡੇ 7:30 PM ਦੇਖੋਗੇ। ਅੱਜ ਅਸੀਂ ਇਸ ਡਾਕੂਮੈਂਟਰੀ ਦੇ ਨਿਰਮਾਤਾ ਸਿੱਖ ਸਿਆਸਤ ਦੇ ਐਡੀਟਰ ਸਰਦਾਰ ਪਰਮਜੀਤ ਸਿੰਘ ਗਾਜੀ ਨਾਲ ਗੱਲਬਾਤ ਕਰਾਂਗੇ ਇਸ ਡਾਕੂਮੈਂਟਰੀ ਸੰਬੰਧੀ ਅਤੇ ਹੋਰ ਰਿਲੇਟਡ ਕੇਸਿਸ ਦੇ ਸੰਬੰਧੀ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਤੁਸੀਂ ਇਹ ਡਾਕੂਮੈਂਟਰੀ ਤਿਆਰ ਕੀਤੀ ਹੈ, ਆਓ ਜਸਟਿਸ ਦਾ ਅਨਟੋਲਡ ਸਟੋਰੀ। ਅਸੀਂ ਇਸ ਨੂੰ 9 PM ਦੇ ਸਟਾਰਟ ਦੇ ਵਿੱਚ ਦਿਖਾਇਆ ਹੈ ਨਿਊਜ਼ TV 84 ਤੋਂ ਪਹਿਲਾਂ, ਔਰ ਕਾਫੀ ਸਾਰੇ ਦਰਸ਼ਕ ਜਿਹੜੇ ਨਹੀਂ ਦੇਖ ਪਾਏ ਹੋਣਗੇ, ਅਸੀਂ ਚਾਹਾਂਗੇ ਤੁਸੀਂ ਉਹਨਾਂ ਨੂੰ ਦੱਸੋ ਇਸ ਡਾਕੂਮੈਂਟਰੀ ਦੇ ਬਾਰੇ ਕਿ ਇਹ ਡਾਕੂਮੈਂਟਰੀ ਕੀ ਹੈ, ਇਹ ਕੇਸ ਕੀ ਸੀ ਅਤੇ ਇਹਨਾਂ ਦੇ ਪਰਿਵਾਰ ਦੇ ਜਿਹੜਾ 22 ਸਾਲ ਦਾ ਸਟਰਗਲ ਹੈ ਉਸ ਦੇ ਬਾਰੇ ਵੀ ਸਾਨੂੰ ਜਾਣਕਾਰੀ ਦਿਓ। ਬਿਲਕੁਲ, ਦੇਖੋ ਵੈਸੇ ਤਾਂ ਜੋ ਪੰਜਾਬ ਦੇ ਵਿੱਚ ਵਾਪਰਿਆ ਇਹ ਉਹਨਾਂ ਦੇ ਵਿੱਚੋਂ ਹੀ ਇੱਕ ਕੇਸ ਸੀ ਜੀ, ਤੇ ਬਹੁਤ ਸਾਰੇ ਕੇਸ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹੋਏ ਆ। ਇਸ ਪਾਸੋਂ ਦੇਖਿਆ ਜਾਵੇ ਤੇ ਕੋਈ ਵੱਖਰੀ ਗੱਲ ਨਹੀਂ ਸੀਗੀ ਜੀ, ਤੇ ਪਰ ਜਦੋਂ ਅਸੀਂ ਇਸ ਕੇਸ ਦੇ ਉੱਪਰ ਕੰਮ ਕਰਨ ਦੇ ਬਾਰੇ ਦੇ ਵਿੱਚ ਸੋਚਿਆ, ਉਹਦਾ ਮੁੱਖ ਸਬਬ ਇਸ ਤਰ੍ਹਾਂ ਬਣਿਆ ਕਿ ਪਿਛਲੇ ਸਾਲ 13-14 ਅਪ੍ਰੈਲ ਦੇ ਕਰੀਬ ਇਹਦਾ ਡਿਸੀਜਨ ਜਿਹੜਾ ਉਹ ਬਠਿੰਡਾ ਕੋਰਟ ਦੇ ਵਿੱਚੋਂ ਆਇਆ। ਹਾਂਜੀ, ਤੇ ਅਸੀਂ ਦੇਖਿਆ ਕਿ ਬਹੁਤ ਸਾਰੇ ਮਾਮਲੇ ਉਸ ਸਮੇਂ ਦੇ ਦੌਰਾਨ ਹੋਏ, ਪਰ ਬਹੁਤ ਘੱਟ ਪਰਿਵਾਰ ਸੀਗੇ ਜਿਨ੍ਹਾਂ ਨੇ ਉਹਦੇ ਸੰਬੰਧੀ ਕੋਈ ਕਾਨੂੰਨੀ ਲੜਾਈ ਜਿਹੜੀ ਹੈ ਉਹ ਲੜੀ ਹੋਵੇ ਜੀ। ਫਿਰ ਜਿਹੜੇ ਕੇਸ ਲੜੇ ਵੀ ਗਏ ਉਹਨਾਂ ਦੇ ਵਿੱਚੋਂ ਬਹੁਤ ਥੋੜੇ ਕੇਸ ਇਸ ਤਰ੍ਹਾਂ ਦੇ ਸੀਗੇ ਜਿਨ੍ਹਾਂ ਦੇ ਮੇਰੇ ਖਿਆਲ ਉਂਗਲਾਂ ਤੇ ਗਿਣਨਯੋਗ ਕੇਸ ਹੋਣਗੇ ਜਿਨ੍ਹਾਂ ਦੇ ਵਿੱਚ ਦੋਸ਼ੀਆਂ ਨੂੰ ਸਜ਼ਾਵਾਂ ਹੋਈਆਂ। ਹਾਂਜੀ, ਸੋ ਇਹੀ ਮੁੱਖ ਕਾਰਨ ਸੀਗਾ ਕਿ ਜੇਕਰ ਇੰਨਾ ਲੰਬਾ ਸਮਾਂ ਕੇਸ ਲੜਿਆ ਗਿਆ, ਤੁਸੀਂ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚੋਂ ਲੰਘੇ ਹੋ ਔਰ ਪੁਲਿਸ ਦੇ ਖਿਲਾਫ ਕੇਸ ਲੜ ਰਹੇ ਹੋ, ਹਾਂਜੀ, ਉਹ ਵੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਦਾ, ਵੀ ਇਹ ਕੋਈ ਸੌਖਾ ਸਮਾਂ ਨਹੀਂ ਹੋ ਸਕਦਾ ਕਿਸੇ ਦੇ ਵੀ ਵਾਸਤੇ ਜੀ। ਇਹ ਸੀਗਾ ਕਿ ਉਸ ਜੱਦੋ-ਜਹਿਦ ਨੂੰ ਜਾਣਿਆ ਜਾਵੇ ਤੇ ਉਹਨੂੰ ਮਤਲਬ ਲੋਕਾਂ ਤੱਕ ਪਹੁੰਚਾਇਆ ਜਾਵੇ। ਹਾਂਜੀ, ਤੇ ਮੈਂ ਮਤਲਬ ਜੇ ਬਿਲਕੁਲ ਸੰਖੇਪ ਦੇ ਵਿੱਚ ਇਹਦੀ ਕੁੱਲ ਕਹਾਣੀ ਬਾਰੇ ਕਹਿਣਾ ਹੋਵੇ ਤਾਂ ਇੱਕ ਮੌਤ ਦਾ ਦਸਤਾਵੇਜ਼, ਮਤਲਬ ਆਪਣੇ ਪੁੱਤਰ ਦੀ ਮੌਤ ਦਾ ਡੈਥ ਸਰਟੀਫਿਕੇਟ ਲੈਣ ਤੋਂ ਜਿਹੜੀ ਜੱਦੋ-ਜਹਿਦ ਸਰਦਾਰ ਗੁਰਦਿੱਤ ਸਿੰਘ ਹੁਣਾਂ ਨੇ ਸ਼ੁਰੂ ਕੀਤੀ, ਉਹ 2 ਦਹਾਕਿਆਂ ਦੇ ਅੰਦਰ ਇੱਥੋਂ ਤੱਕ ਪਹੁੰਚੀ ਕਿ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਮੈਂ ਆਪਣੇ ਬੇਟੇ ਦੇ ਕਾਤਲਾਂ ਨੂੰ ਇੱਕ ਵਾਰ ਸਿੱਖਾਂ ਪਿੱਛੇ ਦੇਖਣਾ ਚਾਹੁੰਦਾ, ਭਾਵੇਂ ਉਸ ਤੋਂ ਅਗਲੇ ਪਲ ਹੀ ਮੇਰੀ ਮੌਤ ਹੋ ਜਾਵੇ ਜੀ। ਪਰ ਇਹ ਸਿਸਟਮ ਇਸ ਤਰ੍ਹਾਂ ਦਾ ਇੰਨਾ ਜ਼ਿਆਦਾ ਲੰਬਾ ਸਮਾਂ ਲੱਗਾ ਕਿ ਉਹਨਾਂ ਦੋਸ਼ੀਆਂ ਦੇ ਵਿੱਚੋਂ ਜ਼ਿਆਦਾਤਰ ਨੂੰ ਸਜ਼ਾ ਵੀ ਹੋਈ, ਪਰ ਉਸ ਸਮੇਂ ਤੱਕ ਗੁਰਦਿੱਤ ਸਿੰਘ ਹੋਣੀ ਇਸ ਦੁਨੀਆ ਦੇ ਉੱਪਰ ਨਹੀਂ ਸੀਗੇ ਇਹਨੂੰ ਦੇਖਣ ਦੇ ਲਈ। ਔਰ ਇਸ ਕੇਸ ਦੀ ਇੱਕ ਖਾਸ ਗੱਲ ਇਹ ਸੀ ਕਿ ਜਿਹੜਾ ਮੁੱਖ ਦੋਸ਼ੀ ਸੀ ਇਸ ਕੇਸ ਦੇ ਵਿੱਚ ਗੁਰਜੀਤ ਸਿੰਘ DSP, ਉਹ ਇਹ ਬਠਿੰਡਾ ਮਾਨਸਾ ਦੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਦੂਸਰਾ ਨਾਂ ਸੀ ਔਰ ਬਹੁਤ ਜ਼ਿਆਦਾ ਨੌਜਵਾਨਾਂ ਨੂੰ ਕਤਲ ਕਰਨ ਦੇ ਦੋਸ਼ ਉਹਦੇ ਖਿਲਾਫ ਸੀਗੇ। ਇੱਕ ਕੇਸ ਦੇ ਵਿੱਚ ਉਹਨੂੰ ਉਮਰ ਕੈਦ ਦੀ ਸਜ਼ਾ ਵੀ ਹੋ ਗਈ ਸੀ, ਪਰ ਉਹਨੂੰ ਛੁੱਟੀ ਗਏ ਹੋਏ ਨੂੰ ਬਠਿੰਡਾ ਜੇਲ੍ਹ ਦੇ ਵਿੱਚੋਂ ਜਿਹੜੇ ਮਾਹਰ ਨੇ ਜਾਂ ਇਸ ਕੇਸ ਦੇ ਜਾਣਕਾਰ ਨੇ, ਉਹਨਾਂ ਦਾ ਇਹ ਮੰਨਣਾ ਕਿ ਪੰਜਾਬ ਪੁਲਿਸ ਨੇ ਹੀ ਉਸ ਨੂੰ ਅੰਡਰਗਰਾਊਂਡ ਕਰ ਦਿੱਤਾ, ਉਹਨੂੰ ਭਗੌੜਾ ਕਰਾਰ ਦੇ ਦਿੱਤਾ। ਉਹ ਇਸ ਕੇਸ ਦੇ ਵਿੱਚੋਂ ਅਜੇ ਵੀ ਮਤਲਬ ਬਚਿਆ ਹੋਇਆ ਔਰ ਪੁਲਿਸ ਕਹਿ ਰਹੀ ਹੈ ਕਿ ਸਾਡੀ ਪਹੁੰਚ ਤੋਂ ਬਾਹਰ ਹੈ, ਪਰ ਜਿਹੜੇ ਜਾਣਕਾਰ ਨੇ ਉਹ ਇਹ ਮੰਨਦੇ ਆ ਕਿ ਪੁਲਿਸ ਦੇ ਵੱਲੋਂ ਹੀ ਉਹਨੂੰ ਭਜਾ ਦਿੱਤਾ ਗਿਆ ਸਜ਼ਾ ਤੋਂ ਬਚਾਉਣ ਦੇ ਵਾਸਤੇ।
ਜੀ ਜੀ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਅਸੀਂ ਇੰਟਰੋਡਕਸ਼ਨ ਦੇ ਵਿੱਚ ਗੱਲ ਕੀਤੀ ਹੈ, ਕਿਉਂਕਿ ਜਦੋਂ ਬੇਅੰਤ ਸਿੰਘ ਦੀ ਸਰਕਾਰ ਆਈ ਉਸ ਤੋਂ ਬਾਅਦ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇਹਨਾਂ ਨੇ ਫੇਕ ਇਨਕਾਊਂਟਰ ਕੀਤੇ ਗਏ, ਇਹਨਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸਾਡੇ ਬੱਚੇ ਚੁੱਕ ਕੇ ਮਾਰੇ ਹੈ। ਪਰ ਜਿਸ ਤਰ੍ਹਾਂ ਇੱਕ ਕੇਸ ਦੀ ਤੁਸੀਂ ਗੱਲ ਕੀਤੀ, ਬਹੁਤ ਸਾਰੇ ਕੇਸਾਂ ਦੇ ਵਿੱਚ ਪਰਿਵਾਰ ਦੇ ਹਾਲਾਤ ਉਸ ਤਰ੍ਹਾਂ ਦੇ ਨਹੀਂ ਸੀ ਕਿ ਉਹ ਕੋਰਟਾਂ ਤੱਕ ਇਸ ਕੇਸ ਨੂੰ ਅੱਗੇ ਲੈ ਕੇ ਜਾਂਦੇ। ਪਰ ਜਿਸ ਤੁਸੀਂ ਬਠਿੰਡਾ ਜੇਲ੍ਹ ਦੇ ਵਿੱਚ ਗੱਲਬਾਤ ਕਰਦੇ ਹੋ ਜਾਂ ਫਿਰ ਹੋਰ ਕਾਫੀ ਜੇਲ੍ਹਾਂ ਦੇ ਵਿੱਚ ਐਸੇ ਕੇਸਿਸ ਹੋਰ ਵੀ ਤੁਹਾਡੇ ਸਾਹਮਣੇ ਆਏ ਨੇ ਮੂਵੀ ਬਣਾਉਣ ਲੱਗੇ, ਕਿ ਇੱਕ ਇਹੀ ਕੇਸ ਤੁਹਾਡੇ ਸਾਹਮਣੇ ਆਇਆ ਸੀ? ਨਹੀਂ, ਬਿਲਕੁਲ ਕਾਫੀ ਕੇਸ ਆਏ ਆ। ਇੱਕ ਸੰਗਰੂਰ ਤੋਂ ਫੁੱਟਬਾਲਰ ਸੀਗੇ ਜੀ, ਉਹਨਾਂ ਦਾ ਕੇਸ ਵੀ ਸਾਹਮਣੇ ਆਇਆ। ਉਹਨਾਂ ਨੂੰ ਕਲਕੱਤੇ ਜਾ ਕੇ ਮਾਰਿਆ ਗਿਆ ਸੀ। ਜਾਂ ਭਾਈ ਬਸ਼ੀਰ ਮੁਹੰਮਦ ਦਾ ਕੇਸ ਸੀਗਾ, ਉਹ ਕੇਸ ਚਲੋ ਕਲਕੱਤੇ ਚੱਲਿਆ ਹੋਣ ਕਰਕੇ ਉਸੇ ਸਮੇਂ ਹੀ ਪੁਲਿਸ ਵਾਲਿਆਂ ਨੂੰ ਸਜ਼ਾ ਹੋਈ ਸੀ, ਜਿਹਦੇ ਵਿੱਚ 5 ਪੁਲਿਸ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਹੋਈ, ਜਿਹੜੀ ਕਿ ਸੁਪਰੀਮ ਕੋਰਟ ਤੱਕ ਉਹ ਸਜ਼ਾ ਬਹਾਲ ਰਹੀ। ਹਾਲਾਂਕਿ ਉਹ ਸਾਰੇ ਵਿਅਕਤੀ ਉਸ ਸਾਰੇ ਸਮੇਂ ਦੌਰਾਨ ਕੇਸ ਚੱਲਦੇ ਦੇ ਵਿੱਚ ਵੀ ਆਪਣੀ ਪੁਲਿਸ ਦੇ ਵਿੱਚ ਤਾਇਨਾਤ ਰਹੇ ਔਰ ਇਸ ਤਰ੍ਹਾਂ ਦੀਆਂ ਹੋਰ ਵਾਰਦਾਤਾਂ ਕਰਦੇ ਰਹੇ। ਪਰ ਉਸ ਕੇਸ ਦੇ ਵਿੱਚ ਤਾਂ ਕਮਾਲ ਦੀ ਗੱਲ ਇਹ ਵਾਪਰੀ ਕਿ ਜਦੋਂ ਸੁਪਰੀਮ ਕੋਰਟ ਨੇ ਵੀ ਉਹਨਾਂ ਦੀ ਸਜ਼ਾ ਬਹਾਲ ਕਰ ਦਿੱਤੀ, ਪਹਿਲਾਂ ਤਾਂ ਉਹ ਜ਼ਮਾਨਤਾਂ ਦੇ ਉੱਪਰ ਆ ਜਾਂਦੇ ਸੀਗੇ ਸਾਰੇ ਕੇਸ ਦੀ ਕਾਰਵਾਈ ਦੇ ਦੌਰਾਨ, ਪਰ ਜਦੋਂ ਸੁਪਰੀਮ ਕੋਰਟ ਨੇ ਵੀ ਸਜ਼ਾ ਬਹਾਲ ਕਰ ਦਿੱਤੀ ਤਾਂ ਭਾਰਤ ਦੇ ਰਾਸ਼ਟਰਪਤੀ ਨੇ ਉਹਨਾਂ ਦੀ ਸਜ਼ਾ ਮਾਫ ਕਰਕੇ ਉਹਨਾਂ ਨੂੰ ਦੁਬਾਰਾ ਫਿਰ ਨੌਕਰੀ ਦੇ ਉੱਪਰ ਤਾਇਨਾਤ ਕਰਤਾ। ਔਰ ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਅੰਮ੍ਰਿਤਸਰ ਰੂਰਲ ਦਾ ਐਸਐਸਪੀ ਸੀ, ਉਹਨੂੰ ਹੁਣ ਦੁਬਾਰਾ ਇੱਕ ਕਲਕੱਤੇ ਸਿੱਖ ਨੌਜਵਾਨ ਦਾ ਕਤਲ ਕਰਨ ਦੇ ਮਾਮਲੇ ਦੇ ਵਿੱਚ ਮੁੜ ਕੇ 10 ਸਾਲ ਦੀ ਸਜ਼ਾ ਹੋ ਗਈ ਹੈ। ਹਾਂਜੀ, ਪਿਛਲੇ 1-2 ਸਾਲਾਂ ਦੀ ਗੱਲ ਹੈ ਜੀ। ਸੋ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੇ ਮਾਮਲੇ ਨੇ। ਮੈਂ ਇੱਕ ਢਿਲਮਾ ਪਿੰਡ ਹੈ ਬਰਨਾਲੇ ਦੇ ਕੋਲ, ਇੱਕ ਵਾਰ ਉੱਥੇ ਇੱਕ ਸਮਾਗਮ ਦੇ ਵਿੱਚ ਗਏ ਤਾਂ ਉੱਥੇ ਵੀ ਇਹੀ ਕਹਾਣੀ, ਇੱਕ ਮਾਤਾ ਸੀਗੇ, ਉਹ ਕਹਿ ਰਹੇ ਸੀ ਕਿ 92 ਦੇ ਵਿੱਚ ਉਹਨਾਂ ਦੇ ਪਤੀ ਨੂੰ ਚੱਕਿਆ ਸੀ। ਉਹ ਕਹਿੰਦੀ ਕਿ ਮੈਨੂੰ ਹੋਰ ਕੁਛ ਨਹੀਂ, ਮੈਨੂੰ ਡੈਥ ਸਰਟੀਫਿਕੇਟ ਹੀ ਦੇ ਦੇਣ ਤਾਂ ਕਿ ਜਿਹੜੀ ਵਿਧਵਾ ਪੈਨਸ਼ਨ ਹੈ ਉਹ ਮੈਂ ਲੈ ਸਕਾਂ। ਵੀ ਹੁਣ ਤਾਂ ਜੇ ਮੈਂ ਜਾਣੀ ਨਹੀਂ ਆ ਉਹ ਬੰਦ ਹੀ ਨਹੀਂ ਹੈ। ਉਹ ਕਹਿੰਦੇ ਵੀ ਤੇਰਾ ਪਤੀ ਲਾਪਤਾ ਆ, ਮਰਿਆ ਥੋੜੀ ਜੀ। ਸੋ ਇਸ ਤਰ੍ਹਾਂ ਇਹ ਤਾਂ ਬਹੁਤ ਵੱਡੇ ਪੱਧਰ ਦੀ ਕਹਾਣੀ ਸੀ। ਪਰ ਇਹ ਸੀ ਕਿ ਇੱਕ ਇਸ ਕੇਸ ਦੇ ਉੱਪਰ ਕੰਮ ਕਰਨ ਦਾ ਪਹਿਲਾਂ ਤਾਂ ਇਹ ਸੀ ਕਿ ਅਸੀਂ ਇਸ ਤੋਂ ਪਹਿਲਾਂ ਡਾਕੂਮੈਂਟਰੀ ਦੇ ਖੇਤਰ ਦੇ ਵਿੱਚ ਕੰਮ ਨਹੀਂ ਸੀ ਕੀਤਾ। ਸੋ ਇਸ ਕੇਸ ਦੇ ਵਿੱਚ ਵੀ ਜ਼ਿਆਦਾ ਸਾਡੀ ਕੋਸ਼ਿਸ਼ ਰਹੀ ਕਿ ਜਿਹੜੇ ਕੇਸ ਦੇ ਫੈਕਟ ਉਹਦੇ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਉਹਨਾਂ ਨੂੰ ਹੀ ਜ਼ਿਆਦਾ ਪੇਸ਼ ਕੀਤਾ ਜਾਵੇ। ਹਾਲਾਂਕਿ ਜੇ ਥੋੜਾ ਜਿਹਾ ਗੁਰਜੀਤ ਸਿੰਘ ਡੀਐਸਪੀ ਦਾ ਜਿਹੜਾ ਮਾਮਲਾ ਸੀ ਉਹਨੂੰ ਅਸੀਂ ਥੋੜਾ ਗਹਿਰਾਈ ਦੇ ਵਿੱਚ ਇਸ ਮਾਮਲੇ ਦੇ ਵਿੱਚ ਦੇਖਿਆ, ਪਰ ਅੱਗੇ ਤੋਂ ਸਾਡੀ ਕੋਸ਼ਿਸ਼ ਅਗਲੀਆਂ ਡਾਕੂਮੈਂਟਰੀਜ਼ ਜਿਨ੍ਹਾਂ ਦੇ ਉੱਪਰ ਅਸੀਂ ਕੰਮ ਕਰ ਰਹੇ ਹਾਂ ਉਹਨਾਂ 'ਚ ਇਹ ਹੈ ਕਿ ਸਿਰਫ ਉਹਦਾ ਕੇਸਾਂ ਦੇ ਉੱਪਰ ਹੀ ਨਹੀਂ, ਉਹਨਾਂ ਦੇ ਨਾਲ ਜੁੜੇ ਹੋਏ ਜਿਹੜੇ ਵਰਤਾਰੇ ਵੀ ਸੀਗੇ ਉਹਨਾਂ ਨੂੰ ਵੀ ਆਪਣੀ ਡਾਕੂਮੈਂਟਰੀ ਦਾ ਹਿੱਸਾ ਬਣਾ ਕੇ ਐਕਸਪਲੇਨ ਕੀਤਾ ਜਾਵੇ। ਉਹਨਾਂ ਨਾਲ ਸੰਬੰਧਿਤ ਜਾਣਕਾਰੀ ਜਿਹੜੀ ਆ ਉਹਨੂੰ ਡਾਕੂਮੈਂਟਰੀ ਦਾ ਹਿੱਸਾ ਬਣਾਇਆ ਜਾਵੇ। ਜੀ ਬਿਲਕੁਲ ਵੀਰ ਜੀ। ਅਮੀ ਲੱਗੇ ਅਸੀਂ ਵੀ ਆਸ ਕਰਦੇ ਕਿ ਤੁਸੀਂ ਹੁਣ ਜਿਸ ਤਰ੍ਹਾਂ ਗੱਲ ਕੀਤੀ ਕਿ ਪਹਿਲਾਂ ਤੁਸੀਂ ਡਾਕੂਮੈਂਟਰੀ ਨਹੀਂ ਬਣਾਈ ਸੀ, ਪਰ ਜਿਸ ਤਰ੍ਹਾਂ ਤੁਹਾਨੂੰ ਹੁਣ ਪਤਾ ਲੱਗ ਗਿਆ, ਅਸੀਂ ਚਾਹਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਸ ਤਰ੍ਹਾਂ ਡਾਕੂਮੈਂਟਰੀਜ਼ ਹੋਰ ਵੀ ਸਾਹਮਣੇ ਲੈ ਕੇ ਆਓ, ਸਪੈਸ਼ਲੀ ਸਾਡੇ ਅੱਜ ਦੀ ਜਨਰੇਸ਼ਨ ਦੇ ਬੱਚਿਆਂ ਦੇ ਲਈ, ਬਿਕੋਜ਼ ਜਦੋਂ ਅਸੀਂ ਉਹਨਾਂ ਨੂੰ ਕਹਾਣੀ ਸੁਣਾਉਂਦੇ ਹਾਂ ਉਸ ਦੌਰ ਦੇ ਤਸ਼ੱਦਦ ਦੀ, ਜੋ ਉਸ ਵੇਲੇ ਸਾਡੇ ਨਾਲ ਕੀ ਵਾਪਰਿਆ ਸੀ, ਸ਼ਾਇਦ ਕਹਾਣੀਆਂ ਭੁੱਲ ਜਾਂਦੇ ਨੇ ਲੋਕ, ਪਰ ਜਿਸ ਤਰ੍ਹਾਂ ਮੂਵੀਜ਼ ਬਣ ਜਾਂਦੀਆਂ ਹਮੇਸ਼ਾ ਜ਼ਹਿਨ ਦੇ ਵਿੱਚ ਰਹਿੰਦੀਆਂ, ਹਮੇਸ਼ਾ ਦਿਮਾਗ ਦੇ ਵਿੱਚ ਰਹਿੰਦੀਆਂ, ਕਲੀਅਰ ਪਿਕਚਰ ਬਣ ਜਾਂਦੀ ਹੈ। ਜਿਸ ਤਰ੍ਹਾਂ ਹੁਣ ਫॉर ਮਾਈ ਸੈਲਫ ਆਮ ਗਿਵਿੰਗ ਐਗਜ਼ਾਮਪਲ, ਜਿਸ ਤਰ੍ਹਾਂ ਪਰਮਜੀਤ ਪੰਮਾ ਵੀਰ ਜੀ ਦੀ ਨਾਮ, ਉਹਨਾਂ ਦਾ ਉਹਨਾਂ ਨਾਲ ਕੀ ਹੋਇਆ ਸੀਗਾ, ਅਸੀਂ ਪਿਕਚਰ ਦੇਖੀਏ ਤਾਂ ਸਾਨੂੰ ਸਭ ਕੁਝ ਯਾਦ ਹੋ ਗਿਆ ਕਿ ਕੀ ਹੋਇਆ ਸੀ ਉਹਨਾਂ ਨਾਲ। ਸੋ ਇਟਸ ਆਈ ਥਿੰਕ ਇਟਸ ਵੈਰੀ ਇੰਪੋਰਟੈਂਟ ਸਾਡੀ ਹੋਣ ਵਾਲੀ ਜਨਰੇਸ਼ਨ ਲਈ ਤੇ ਆਉਣ ਵਾਲੀ ਜਨਰੇਸ਼ਨ ਲਈ ਉਹਨਾਂ ਨੂੰ ਦੱਸਣ ਦੇ ਲਈ ਕਿ ਸਾਨੂੰ ਉਸ ਵੇਲੇ 84 ਤੋਂ ਬਾਅਦ ਸਾਡਾ ਕੀ ਕੀਤਾ ਗਿਆ ਸੀ, ਪੰਜਾਬ ਦੀ ਸਰਕਾਰ ਨੇ ਤੇ ਭਾਰਤ ਦੀ ਸਰਕਾਰ ਨੇ ਸਾਡੇ ਤੇ ਕਿਸ ਤਰ੍ਹਾਂ ਤਸ਼ੱਦਦ ਲਾਇਆ ਸੀ। ਸੋ ਥੈਂਕ ਯੂ ਸੋ ਮਚ ਕਿ ਤੁਸੀਂ ਇਹ ਮੂਵੀ ਬਣਾਈ ਹੈ। ਪਰ ਵੀਰ ਜੀ, ਜਿਸ ਤਰ੍ਹਾਂ ਆਪਾਂ ਵਾਪਸ ਮੂਵੀ ਦੀ ਗੱਲਬਾਤ ਕਰਦੇ ਹਾਂ, ਜਿਸ ਤਰ੍ਹਾਂ ਆਪਾਂ ਗੱਲ, ਮੈਨੂੰ ਬਹੁਤ ਖੁਸ਼ੀ ਇਸ ਗੱਲ ਦੀ ਹੈ ਕਿ ਐਟਲੀਸਟ ਇਹ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਸਜ਼ਾਵਾਂ ਮਿਲੀਆਂ, ਪਰ ਇਸ ਗੱਲ ਦਾ ਦੁੱਖ ਹੈ ਕਿ ਇਹਨਾਂ ਦੇ ਜਿਹੜੇ ਪਿਤਾ ਜੀ ਸੀਗੇ ਉਹ ਦੇਖ ਨਹੀਂ ਸਕੇ ਇਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਦਿੰਦੇ ਹੋਏ ਜਾਂ ਸਲਾਖਾਂ ਦੇ ਪਿੱਛੇ ਨੂੰ ਦੇਖ ਨਹੀਂ ਸਕੇ। ਤੁਹਾਨੂੰ ਕੀ ਲੱਗਦਾ ਹੈ ਜਿਸ ਤਰ੍ਹਾਂ ਨਵੰਬਰ 84 ਸਾਡਾ ਘੱਲੂਕਾਰਾ ਕੀਤਾ ਗਿਆ, 31 ਸਾਲ ਬੀਤੇ ਗਏ ਨੇ, ਇਨਸਾਫ ਨਹੀਂ ਮਿਲਿਆ, ਸਾਡੇ ਬਹੁਤ ਸਾਰੇ ਵੀਰ ਹਜੇ ਵੀ ਜੇਲ੍ਹਾਂ ਦੇ ਵਿੱਚ ਨੇ, ਉਹਨਾਂ ਨੂੰ ਕਦੀ ਬਾਹਰ ਛੱਡਣ ਦੀ ਕੋਈ ਕੋਸ਼ਿਸ਼ ਹੁੰਦੀ ਹੈ ਤਾਂ ਉਸ ਤੇ ਵੀ ਪੰਜਾਬ ਸਰਕਾਰ ਕੁਛ ਨਾ ਕੁਛ ਬਹਾਨਾ ਮਾਰ ਕੇ ਸਟਾਪ ਕਰ ਦਿੰਦੀ ਹੈ ਜਾਂ ਇੰਡੀਅਨ ਸਰਕਾਰ ਸਟਾਪ ਕਰ ਦਿੰਦੀ ਹੈ। ਪਰ ਇਹਨਾਂ ਨੂੰ ਵੀ 22 ਸਾਲ ਲੱਗ ਗਏ ਇਨਸਾਫ ਲੈਣ ਲਈ, 22 ਸਾਲ ਬਹੁਤ ਜ਼ਿਆਦਾ ਸਾਲ ਹੁੰਦੇ ਨੇ। ਤੁਹਾਨੂੰ ਕੀ ਲੱਗਦਾ ਕਿ ਇਹ ਇਨਸਾਫ ਮਿਲਿਆ ਸਾਨੂੰ ਕਿ ਸਾਡੇ ਤੇ ਇਹਨਾਂ ਨੇ ਲਾਈਕ ਸਾਡੇ ਦੇ ਜਸਟ ਫੇਕਡ ਇਟ ਫॉर ਅਸ? ਦੇਖੋ, ਜਦੋਂ ਅਸੀਂ ਇਹਦਾ ਸਿਰਲੇਖ ਰੱਖਿਆ ਸੀ ਆਊਟ ਜਸਟਿਸ, ਤਾਂ ਉਹਦੇ ਤੋਂ ਸਾਡਾ ਭਾਵ ਇਹ ਸੀ ਕਿ ਉਹਨਾਂ ਲੋਕਾਂ ਦੀ ਕਹਾਣੀ ਜਿਨ੍ਹਾਂ ਨੂੰ ਇੱਕ ਜਸਟਿਸ ਦੇ ਸਰਕਲ ਚੋਂ ਜਾਂ ਨਿਆਂ ਦੇ ਦਾਇਰੇ ਤੋਂ ਬਾਹਰ ਕੱਢ ਦਿੱਤਾ ਗਿਆ ਜੀ। ਸੋ ਇਹ ਗੱਲ ਠੀਕ ਹੈ ਕਿ 8 ਵਿਅਕਤੀਆਂ ਨੂੰ 22 ਸਾਲ ਬਾਅਦ ਉਮਰ ਕੈਦ ਦੀ ਸਜ਼ਾ ਹੋਈ ਹੈ, ਪਰ ਇਸ ਮਾਮਲੇ ਦੀ ਜਿਹੜੀ ਮੁੱਖ ਕੜੀ ਸੀ
ਗੁਰਜੀਤ ਸਿੰਘ DSP ਹਾਂਜੀ ਉਹਨੂੰ ਇੱਕ ਸਿਸਟਮ ਦੇ ਵੱਲੋਂ ਇੰਪਿਊਨਿਟੀ ਦੀ ਪਾਲਿਸੀ ਦੇ ਤਹਿਤ ਆਪਾਂ ਕਹਿ ਸਕਦੇ ਹਾਂ ਕਿ ਉਹਨੂੰ ਲਾਪਤਾ ਜਾਂ ਭਗੌੜਾ ਕਰਾਰ ਕੀਤਾ ਹੋਇਆ, ਜੀ ਉਹਨੂੰ ਉਸ ਸਜ਼ਾ ਦੀ ਪਹੁੰਚ ਤੋਂ ਦੂਰ ਰੱਖਿਆ ਹੋਇਆ ਹੈ। ਜੀ ਬਿਲਕੁਲ। ਦੂਸਰਾ, ਇੱਕ ਆਮ ਤੌਰ ਦੇ ਉੱਪਰ ਇਹ ਗੱਲ ਕਹੀ ਜਾਂਦੀ ਹੈ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਬਿਲਕੁਲ ਜੀ। ਤੇ ਇਸ ਤਰ੍ਹਾਂ ਦੇ ਮਾਮਲੇ ਮਤਲਬ ਇਹ ਕੁਦਰਤ ਪੱਖ ਸੀ ਕਿ ਇਸ ਮਾਮਲੇ ਦੇ ਵਿੱਚ ਜਦੋਂ ਅਸੀਂ ਇਹਨੂੰ ਦੇਖਿਆ ਕਿ ਸ਼ੁਰੂ ਤੋਂ ਹੀ ਕੋਈ ਮਹਾਰਾਜ ਦੀ ਮਰਜ਼ੀ ਇਸ ਤਰ੍ਹਾਂ ਦੀ ਸੀ ਕਿ ਜਿਨ੍ਹਾਂ ਵਿਅਕਤੀਆਂ ਦਾ ਇਸ ਕੇਸ ਦੇ ਨਾਲ ਸੰਬੰਧ ਪੈਂਦਾ ਰਿਹਾ, ਹਾਂਜੀ, ਉਹ ਵੈਸੇ ਹੀ اخلاقی ਤੌਰ ਦੇ ਉੱਪਰ ਬਹੁਤ ਚੰਗੇ ਵਿਅਕਤੀ ਸੀ, ਚਾਹੇ ਉਹ ਇਨਕੁਆਇਰੀ ਕਰਨ ਵਾਲੇ ਜੱਜ ਗਰੇਵਾਲ ਸੀਗੇ ਜਾਂ ਬਾਅਦ ਦੇ ਵਿੱਚ ਜਿਹੜੇ ਜੱਜ ਨੇ ਸਜ਼ਾ ਸੁਣਾਈ ਹੈ ਜੀ, ਕਿ ਨਹੀਂ ਤਾਂ ਉਹ ਆਮ ਤੌਰ ਦੇ ਉੱਪਰ ਇੱਕ ਸਿਸਟਮ ਦੇ ਦਾਅਵੇ ਚੋਂ ਕੁਝ ਇੱਕ ਬੰਦੇ ਹੁੰਦੇ ਆ ਜਿਹੜੇ ਉਹਦੇ ਚੋਂ ਬਾਹਰ ਹੁੰਦੇ ਆ, ਹਨਾ, ਉਹ ਸਿਸਟਮ ਦਾ ਹਿੱਸਾ ਹੁੰਦੇ ਹੋਇਆ ਵੀ। ਹਾਂਜੀ, ਇਹ ਇੱਕ ਸਵਾਬ ਦਾ ਵੀ ਬਹੁਤ ਵੱਡਾ ਰੋਲ ਸੀਗਾ ਇਸ ਕੇਸ ਦੇ ਵਿੱਚ ਕਿ ਇਸ ਮਾਮਲੇ ਦਾ ਜਿਹੜਾ ਅੰਤ ਆ ਉਹ ਇੱਥੋਂ ਤੱਕ ਪਹੁੰਚਿਆ। ਨਹੀਂ ਤਾਂ ਹੋਰ ਇਸ ਤਰ੍ਹਾਂ ਦੇ ਮਾਮਲੇ ਆਪਾਂ ਬਹੁਤ ਦੇਖੇ ਨੇ। ਮੈਂ ਪਹਿਲੇ ਕਿਹਾ ਕਿ ਬਹੁਤ ਉਂਗਲਾਂ ਤੇ ਗਿਣਨਯੋਗ ਮਾਮਲੇ ਨੇ ਜਿਨ੍ਹਾਂ ਦੇ ਵਿੱਚ ਸਜ਼ਾਵਾਂ ਹੋਈਆਂ, ਨਹੀਂ ਤਾਂ ਬਹੁਤੀਆਂ ਥਾਵਾਂ ਦੇ ਉੱਪਰ ਨਹੀਂ ਹੋਈਆਂ। ਹਾਂਜੀ ਹਾਂਜੀ। ਪਰ ਜਿੱਥੇ ਹੋਈਆਂ ਆ ਉੱਥੇ ਵੀ ਆਪਾਂ ਨਤੀਜਾ ਆਖਰੀ ਦੇਖ ਸਕਦੇ ਹਾਂ ਕਿ ਇਸ ਮਾਮਲੇ 'ਚ ਗੁਰਜੀਤ ਸਿੰਘ ਨੂੰ ਪਹਿਲਾਂ ਹੀ ਉਹਨਾਂ ਨੇ ਭਜਾਇਆ ਹੋਇਆ ਜਾਂ ਹੋਰ ਮਾਮਲੇ ਜਿਹੜੇ ਹੈਗੇ ਆ, ਚਲੋ ਭਾਵੇਂ ਮੂਵਮੈਂਟ ਨਾਲ ਸੰਬੰਧਤ ਨਹੀਂ ਸੀ, ਪਰ ਪਿੰਕੀ ਕੈਟ ਦਾ ਮਾਮਲਾ ਆਪਣੇ ਸਾਹਮਣੇ ਹੈ। ਉਹਨੂੰ ਉਮਰ ਕੈਦ ਦੀ ਸਜ਼ਾ ਹੁੰਦੀ ਹੈ, 8 ਸਾਲ ਤੋਂ ਪਹਿਲਾਂ ਉਹ ਬਾਹਰ ਆ ਜਾਂਦਾ ਹੈ। ਜੀ ਜੀ ਬਿਲਕੁਲ। ਸੋ ਇਸ ਸਿਸਟਮ ਦੇ ਵਿੱਚ ਰਹਿੰਦਿਆਂ ਹੋਇਆ ਜਿਹੜੀ ਗੱਲ ਆ ਉਹ ਇਸੇ ਤਰ੍ਹਾਂ ਹੀ ਹੈ। ਇਸੇ ਕਰਕੇ ਸੀ ਕਿ ਉਹਨਾਂ ਲੋਕਾਂ ਦੀ ਕਹਾਣੀ ਹੈ ਜਿਨ੍ਹਾਂ ਨੂੰ ਇਸ ਸਾਰੇ ਸਿਸਟਮ ਨੇ ਨਿਆਂ ਦੇ ਦਾਇਰੇ ਚੋਂ ਪਹਿਲਾਂ ਹੀ ਬਾਹਰ ਧੱਕਿਆ ਹੋਇਆ। ਹਾਂਜੀ ਹਾਂਜੀ। ਪਰਵੀਰ ਜੀ, ਜਿਵੇਂ ਤੁਸੀਂ ਇਹ ਮੂਵੀ ਬਣਾਈ ਹੈ, ਤੁਸੀਂ ਜਾ ਕੇ ਪਰਿਵਾਰ ਨੂੰ ਮਿਲੇ ਹੋਣਗੇ, ਪੂਰੀ ਸਟੋਰੀ ਬਾਰੇ ਗੱਲਬਾਤ ਕੀਤੀ ਹੋਗੀ, ਉਹਨਾਂ ਦੇ ਫੈਮਿਲੀ ਮੈਂਬਰਸ ਨਾਲ ਗੱਲਬਾਤ ਕੀਤੀ ਹੈ। ਤੁਹਾਡਾ ਪਰਸਨਲ ਐਕਸਪੀਰੀਅੰਸ ਕਿਵੇਂ ਸੀਗਾ, ਪਰਿਵਾਰ ਦਾ ਐਕਸਪੀਰੀਅੰਸ ਕਿਵੇਂ ਰਿਹਾ, ਇਸ ਬਾਰੇ ਵੀ ਸਾਨੂੰ ਦੱਸੋ। ਮੈਂ ਇਹ ਸਮਝਦਾ ਜੀ, ਇੱਕ ਤਾਂ ਇਸ ਸਾਰੇ ਮਾਮਲੇ ਦੇ ਵਿੱਚ ਕੁਝ ਇੱਕ ਵਿਅਕਤੀਆਂ ਦਾ ਰੋਲ ਬਹੁਤ ਅਹਿਮ ਸੀ। ਇੱਕ ਪੱਤਰਕਾਰ ਨੇ ਬਖਤੌਰ ਢਿੱਲੋਂ, ਨਵਾਂ ਜ਼ਮਾਨਾ ਅਖਬਾਰ ਦੇ, ਉਸ ਵਿਅਕਤੀ ਨੇ ਇਸ ਮਾਮਲੇ ਦੇ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ, ਪਰਿਵਾਰ ਨੂੰ ਵੀ ਹੌਸਲਾ ਦਿੱਤਾ। ਬਿਲਕੁਲ। ਤੇ ਸਾਰੀ ਗੱਲਬਾਤ ਨੂੰ ਵੀ ਮਤਲਬ ਇੱਕ ਲੋਕ ਅਦਾਲਤ ਤੋਂ ਲੈ ਕੇ ਉੱਪਰ ਤੱਕ ਪਹੁੰਚਾਉਣ ਦੇ ਵਿੱਚ, ਇੱਥੋਂ ਤੱਕ ਕਿ ਜਦੋਂ ਪੁਲਿਸ ਨੇ ਝੂਠੇ ਗਵਾਹ ਖੜੇ ਕਰ ਲਏ ਤਾਂ ਉਦੋਂ ਵੀ ਉਹ ਵਿਅਕਤੀ ਸੀ ਜਿਨ੍ਹਾਂ ਨੇ ਜਾ ਕੇ ਉਹਨਾਂ ਬੰਦਿਆਂ ਦੇ ਨਾਲ ਸੰਪਰਕ ਕੀਤਾ ਤੇ ਉਹਨਾਂ ਨੂੰ ਸੱਚ ਬੋਲਣ ਦੇ ਲਈ ਕਿਹਾ। ਦੂਸਰਾ ਇਹ ਸੀਗਾ ਕਿ ਪਰਿਵਾਰ ਇੱਕ ਬਿਲਕੁਲ ਆਮ ਪਰਿਵਾਰ ਸੀ। ਪਹਿਲਾਂ ਉਹ ਖੱਬੇ ਪੱਖੀ ਪਿਛੋਕੜ ਉਹਨਾਂ ਦਾ ਸੀਗਾ, ਕਾਮਰੇਡੀ ਵਿਚਾਰਧਾਰਾ ਦੇ ਸੀ। ਪਰ ਜਦੋਂ ਦਰਬਾਰ ਸਾਹਿਬ ਦੇ ਉੱਪਰ ਹਮਲਾ ਹੋਇਆ ਤਾਂ ਪਰਿਵਾਰ ਦੇ ਵਿੱਚ ਤੇ ਖਾਸ ਕਰਕੇ ਪਰਮਜੀਤ ਸਿੰਘ ਜਿਨ੍ਹਾਂ ਨੂੰ ਪੁਲਿਸ ਨੇ ਚੱਕਿਆ ਸੀ, ਉਹਨਾਂ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਤਬਦੀਲੀ ਆਈ। ਉਹ ਅੰਮ੍ਰਿਤ ਛਕਿਆ, ਉਹਨਾਂ ਨੇ ਸਿੱਖੀ ਵੱਲ ਪ੍ਰੇਰਿਤ ਹੋਏ ਤੇ ਹੁਣ ਪਰਿਵਾਰ ਜਿਹੜਾ ਆ ਉਹ ਬਿਲਕੁਲ ਸਿੱਖੀ ਦਾ ਧਾਰਨੀ ਹੈ। ਇਸ ਵਕਤ ਪਰਮਜੀਤ ਸਿੰਘ ਉਹਨਾਂ ਦੇ ਮਾਤਾ ਜੀ ਹੈਗੇ ਨੇ, ਹਾਂਜੀ, ਤੇ ਬਜ਼ੁਰਗ ਉਹਨਾਂ ਦੇ ਜਿਹੜੇ ਸੀਗੇ ਗੁਰਤੇਜ ਸਿੰਘ, ਉਹ ਚੜ੍ਹਾਈ ਕਰਕੇ। ਇੱਕ ਇਸ ਮਾਮਲੇ ਦੇ ਵਿੱਚ ਖਾਸ ਗੱਲ ਇਹ ਰਹੀ ਕਿ ਸਰਦਾਰ ਗੁਰਦੇਵ ਸਿੰਘ ਉਹਨਾਂ ਦਾ ਪਹਿਲਾਂ ਕੋਈ ਕੇਸ ਕਰਨ ਦਾ ਇਰਾਦਾ ਸੀਗਾ ਨਹੀਂ, ਪਰ ਜਦੋਂ ਉਹਨਾਂ ਨੂੰ ਕਿਸੇ ਨੇ ਕਿਹਾ ਕਿ ਤੁਸੀਂ ਇੱਕ ਡੈਥ ਸਰਟੀਫਿਕੇਟ ਲੈ ਲਓ, ਉਹਦੇ ਆਧਾਰ ਦੇ ਉੱਪਰ ਪਰਮਜੀਤ ਸਿੰਘ ਦੀ ਵਿਧਵਾ ਨੂੰ ਨੌਕਰੀ ਮਿਲ ਜੂਗੀ। ਹਾਂਜੀ। ਉਸ ਸਮੇਂ ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ ਦਾ ਜਵਾਈ ਸੀ, ਅਨਿਲ ਸ਼ਰਮਾ, ਜਿਹੜਾ ਕਿ ਉੱਥੇ SSP ਸੀਗਾ। ਹਾਂਜੀ। ਉਹ ਜਦੋਂ ਗਏ, ਉਹਨਾਂ ਨੇ ਜਾ ਕੇ ਉਹਨੂੰ ਕਿਹਾ ਕਿ ਮੈਨੂੰ ਮੁੰਡੇ ਦਾ ਡੈਥ ਸਰਟੀਫਿਕੇਟ ਦੇ ਦਿਓ, ਤਾਂ ਉਹਨੇ ਬਹੁਤ ਜ਼ਿਆਦਾ ਬਦਸਲੂਕੀ ਕੀਤੀ, ਮੰਦੇ ਚੰਗੇ ਬੋਲ ਬੋਲੇ, ਮਤਲਬ ਇੱਥੋਂ ਤੱਕ ਕਿਹਾ ਕਿ ਮੁੰਡਾ ਵੀ ਮਾਰ ਦਿੱਤਾ, 2 ਪੈਸੇ ਦੇ ਕਾਗਜ਼ ਤੇ ਤੈਨੂੰ ਲਿਖ ਕੇ ਵੀ ਨਹੀਂ ਦਿੰਦੇ ਕਿ ਅਸੀਂ ਇਹ ਕੰਮ ਕੀਤਾ। ਜੀ ਜੀ। ਤਾਂ ਉਦੋਂ ਉਹ ਇੱਕ ਡੈਥ ਸਰਟੀਫਿਕੇਟ। ਹੈਲੋ ਵੀਅਰਸ, ਲੱਗਦਾ ਹੈ ਕਿ ਇਹਨਾਂ ਦਾ ਫੋਨ ਕੱਟ ਗਿਆ ਹੈ। ਅਸੀਂ ਇੱਥੇ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਵੀ ਅਸੀਂ ਇਹਨਾਂ ਨਾਲ ਹੀ ਆਪਣੇ ਸਵਾਲ ਦਾ ਸਿਲਸਿਲਾ ਜਾਰੀ ਰੱਖਾਂਗੇ। ਸੋ ਕੀਪ ਵਾਚਿੰਗ News TV 84. We'll be right back after a short break.